व्यूअर्स वेलकम बैक इन आवर प्रोग्राम जी। डॉक्टर साहब फेसबुक वाले साडे व्यूअर्स की कहने ਜਿਹੜੇ ਤੁਸੀਂ ਦੋਨੋਂ ਇਸ਼ੂ ਡਿਸਕਸ ਕੀਤੇ ਨੇ। ਹਾਂ ਜੀ, ਵੀਰ ਭੁਪਿੰਦਰ ਸਿੰਘ ਲਿਖਦੇ ਨੇ, ਸੰਤ ਜੀ ਕਿਹਾ ਕਰਦੇ ਸਨ, ਇਹਨਾਂ ਨੂੰ ਸਮਝਾਉਣ ਨਾਲੋਂ ਆਪਣੇ ਆਪ ਨੂੰ ਸਮਝਾ ਲਈਏ, ਪਰ ਸਾਡੀ ਹੀ ਬਹੁ ਗਿਣਤੀ ਹਜੇ ਵੀ ਨਹੀਂ ਸਮਝਦੀ। ਇਹਨਾਂ ਦੀਆਂ ਕਚਹਿਰੀਆਂ 'ਚ ਧੱਕੇ ਖਾ ਕੇ ਪਤਾ ਨਹੀਂ ਕੀ ਸਕੂਨ ਮਿਲਦਾ ਹੈ। ਬਿਲਕੁਲ ਠੀਕ ਹੈ, ਬਾਰ-ਬਾਰ ਅਸੀਂ ਦੇਖ ਰਹੇ ਹਾਂ ਵਰਤਾਰੇ ਨੂੰ, ਫਿਰ ਵੀ ਜਾ ਕੇ ਉਹਨਾਂ ਦੀਆਂ ਕੰਧਾਂ ਦੇ ਨਾਲ ਸਿਰ ਮਾਰ ਰਹੇ। ਵੀਰ ਮੇਘਰਾਜ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਇਹ ਜੱਜ ਬ੍ਰਾਹਮਣ ਹੈ, ਇਹਨਾਂ ਦੇ ਅੰਦਰ ਹਿੰਮਤ ਨਹੀਂ ਹੁੰਦੀ ਕਿ ਇਹ ਕੋਈ ਸੱਚ ਬੋਲ ਸਕਣ। ਇਹ ਬੇਈਮਾਨ ਲੋਕ ਨੇ ਅਤੇ ਬੇਈਮਾਨ ਲੋਕ ਇਮਾਨਦਾਰ ਨਹੀਂ ਹੁੰਦੇ। ਖਾਲਿਸਤਾਨ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦੀ ਇੱਕ ਹੋਰ ਲਿਖਤ ਵੀ ਆਈ ਹੋਈ ਹੈ ਜੀ, ਉਹ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਬਹੁਤ ਸ਼ੁਕਰੀਆ ਇਹਨਾਂ ਦਾ। ਵੀਰ ਅਮਨਦੀਪ ਸਿੰਘ ਹੋਰਾਂ ਨੇ ਬੜੀ ਕੁਇਕਲੀ ਇੱਕ ਛੋਟੀ ਜਿਹੀ ਨਜ਼ਮ ਬਣਾ ਕੇ ਲਿਖੀ ਹੈ। ਇਹ ਲਿਖਦੇ ਨੇ, ਡਾਕਟਰ ਸਾਹਿਬ ਜੀ ਅੱਜ ਰਾਤ ਇੱਕ ਸੁਪਨਾ ਆਇਆ, ਆਪ ਨੂੰ ਖਾਲਿਸਤਾਨ ਦੇ ਖੇਤਾਂ ਵਿੱਚ ਫਿਰਦੇ ਪਾਇਆ, ਸੱਚੋ ਸੱਚ ਸੀ ਆਪ ਨੇ ਅੱਜ ਇੱਥੋਂ ਫਿਲਮਾਇਆ, ਹਰਿਆ ਹਰਿਆਲਾ ਆਪ ਦਾ ਸਭ ਚੁਫੇਰਾ ਪਾਇਆ, ਇਦਾਂ ਆ ਕੇ ਸੀ ਆਪ ਨੇ ਸਾਨੂੰ ਬੜਾ ਹਰਨਾਇਆ, ਹੈਰਾਨ ਕੀਤਾ। ਫਿਰ ਸੋਚਿਆ ਕਿ ਜੇ ਹੈ ਆਪਣੇ ਅਸਾਂ ਨੂੰ ਹਰਨਾਇਆ, ਜਿਹੜਾ ਸੋਚੋ ਦੁਸ਼ਮਨਾਂ ਨੂੰ ਹੋਵੇਗਾ ਕਿੰਨਾ ਤਬਕਾਇਆ, ਅੱਜ ਰਾਤ ਇੱਕ ਸੁਪਨਾ ਆਇਆ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਅਮਨਦੀਪ ਸਿੰਘ ਜੀ। ਅਲਟੀਮੇਟਲੀ ਸਤਿਗੁਰੂ ਨੇ ਦੇਸ਼ ਔਰ ਕਾਲ ਸਤਿਗੁਰੂ ਦੀ ਜ਼ਦ ਵਿੱਚ ਨੇ, ਹੁਕਮ 'ਚ ਨੇ। ਉਹ ਵਕਤ ਜ਼ਰੂਰ ਆਏਗਾ ਨਿਰੰਕਾਰ ਦੀ ਇੱਛਾ ਦੇ ਨਾਲ, ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਇੱਕ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੇ ਮਾਲਕ ਹੋਵਾਂਗੇ ਔਰ ਦੁਨੀਆ ਭਰ 'ਚ ਬੈਠਾ ਖਾਲਸਾ ਆਪਣੀ 2 ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਬੇਰੋਕ ਟੋਕ ਉਸ ਧਰਤੀ ਤੇ ਜਾ ਸਕੇਗਾ। ਸਾਡੇ ਲਈ ਵੀ ਵੱਡੇ ਭਾਗ ਹੋਣਗੇ ਗੁਰੂਆਂ ਦੀ ਧਰਤੀ ਤੇ ਅਸੀਂ ਜੀਵਨ ਦੇ ਕੁਝ ਪਲ ਜਿਹੜੇ ਹੈ ਜੇ ਗੁਜ਼ਾਰ ਸਕੀਏ। ਬਹੁਤ ਬਹੁਤ ਸ਼ੁਕਰੀਆ ਵੀਰ ਅਮਰਜੀਤ ਬਾਜਵਾ, ਸਤਵੰਤ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ, ਉਜਾਨੋ, ਹਰਜੀਤ ਸਿੰਘ ਦੇ ਕਹਿੰਦੇ ਨੇ ਦਿੱਲੀ ਜਿੱਤ ਕੇ ਦਕਸ਼ਣਾ ਵਿੱਚ ਦੇ ਦੇਣੀ ਹੈ ਇਹਨਾਂ ਫਿਰ ਬਾਹਮਣਾਂ ਨੂੰ ਦਕਸ਼ਣਾ ਦੇਣੀ। ਬਲਹਾਰ ਸਿੰਘ ਕੰਗ, ਗੁਰਨਾਮ ਸਿੰਘ, ਹਰਮੇਲ ਸਿੰਘ, ਇਹ ਸਾਰੇ ਫਤਿਹ ਅਰਜ਼ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਦੇ ਨਾਲ ਹੀ ਕੁਇਕਲੀ ਇਸ ਤੋਂ ਪਹਿਲਾਂ ਕਿ ਮੈਂ ਹਾਲਾਂਕਿ ਟੌਪਿਕ ਲਾਈਨ ਅਪ ਕੀਤਾ ਹੋਇਆ, ਚਲੋ ਮੈਸੇਜ ਤੋਂ ਪਹਿਲਾਂ ਮੈਂ ਟੌਪਿਕ ਕਰ ਲੈਂਦੇ ਤੇ ਇੱਕ ਮੈਸੇਜ ਫਰੈਜ਼ਨੋ ਤੋਂ ਵਿਚਾਰੇ ਦਲਜੀਤ ਸਿੰਘ ਵੀਰ ਸਾਡੇ, ਤੁਹਾਨੂੰ ਯਾਦ ਹੋਣਾ ਹੈ ਯੂਬਾ ਸਿਟੀ ਵੀ ਆਏ, ਇਹਨਾਂ ਨੇ ਆ ਕੇ ਨਾਲ ਪਿਕਚਰ ਵੀ ਲਈ ਸੀ ਤੇ ਅੱਗੇ ਵੀ ਇਹਨਾਂ ਨੇ ਇੱਕ ਲਿਖਿਆ, ਉਹ ਅਸੀਂ ਡਿਸਕਸ ਕੀਤਾ ਪਰ ਇਹਨਾਂ ਨੂੰ ਲੱਭਿਆ ਨਹੀਂ ਵੀ ਕਿਹੜੇ ਸੈਗਮੈਂਟ 'ਚ। ਸਾਰਾ ਪ੍ਰੋਗਰਾਮ ਨਹੀਂ ਸੁਣਦੇ, ਫਿਰ ਲਿਖਦੇ ਰਹਿੰਦੇ ਨੇ, ਤੁਸੀਂ ਮੇਰਾ ਜਵਾਬ ਨਹੀਂ ਦਿੰਦੇ, ਉਹਨੂੰ ਅਸੀਂ ਡਿਸਕਸ ਕਰਨੇ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਵੀ ਗੰਗਾ ਵੀ ਮੈੜੀ, ਉਹਦੇ ਪ੍ਰੋਜੈਕਟ ਹੰਡਰਡਸ ਆਫ ਕਰੋੜਸ ਖਾ ਪੀ ਗਏ, ਕੋਈ ਕਿਸੇ ਪਾਸੇ ਨਹੀਂ ਹੈ। ਔਰ ਇੱਧਰ ਸੁਪਰੀਮ ਕੋਰਟ ਦੇ ਜੱਜ ਵੀ ਜਿਹੜੇ ਨੇ ਬੈਠੇ ਨੇ ਸਿੱਖਾਂ ਦੇ ਮਾਮਲੇ 'ਚ ਬੇਬਸ ਹੋ ਕੇ। ਪਰ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੁੱਟ, ਹੁਣ ਇੱਕ ਪਾਸੇ ਬਹੁਤਿਆਂ ਨੂੰ ਆਸ ਹੈ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ 11 ਮਾਰਚ ਨੂੰ ਡੱਬਿਆਂ 'ਚੋਂ ਨਿਕਲੇਗੀ ਤੇ ਮੈਂ ਕਿਹਾ ਜੀ 15 ਮਾਰਚ ਨੂੰ ਹੀਅਰਿੰਗ ਹੈ ਸੁਪਰੀਮ ਕੋਰਟ 'ਚ, SYL ਦੀ ਪਹਿਲਾ ਟੈਸਟ ਤੁਹਾਡੇ ਲਈ ਆ ਜਾਏਗਾ ਕਿਉਂਕਿ ਸੁਪਰੀਮ ਕੋਰਟ ਨੇ ਕਹਿਣਾ ਸੈਂਟਰਲ ਫੋਰਸਿਸ ਲਾ ਕੇ ਬਣਾਓ, ਉਦੋਂ ਫਿਰ ਲੱਗ ਜਾਏਗਾ ਪਤਾ ਕਿ ਵੀ ਕੌਣ ਕਿੱਥੇ ਖਲੋਤੇ। ਪਰ ਇਹਦੇ ਬਾਵਜੂਦ ਜਿਹੜੀ ਸੈਂਟਰ ਦੀਆਂ ਨੀਤੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਪਾਣੀ ਦੀ ਲੁੱਟ ਨੂੰ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਉਹਦਾ ਹਾਲਾਂ, ਕਿਉਂਕਿ ਵਾਟਰ ਸਟੇਟ ਸਬਜੈਕਟ ਹੈ, ਉਹ ਸਟਿਲ ਅਨਕਨਸਟੀਟਿਊਸ਼ਨਲ ਰਹੇਗਾ ਜੋ ਵੀ ਫੈਸਲਾ ਆਏਗਾ। ਉਹਦੀ ਖਬਰ ਸੀ ਕੱਲ ਕਿ ਨਾਊ ਟ੍ਰਿਬਿਊਨਲ ਟੂ ਸੈਟਲ ਵਾਟਰ ਡਿਸਪਿਊਟਸ ਵਿਦਿਨ ਟਾਈਮ ਫਰੇਮ। The Union Government is considering a proposal to amend the Interstate River Waters Dispute Act to streamline the adjudication of river water disputes by constituting a tribunal that would resolve these within a time frame. ਉਹਨਾਂ ਨੇ ਕਿਹਾ ਜੀ ਬੜਾ ਲੰਬਾ ਵਕਤ ਲੱਗਦਾ ਹੈ। ਰਾਜ ਸਭਾ ਦੇ ਵਿੱਚ ਸਪਲੀਮੈਂਟਰੀ ਦਾ ਜਵਾਬ ਦਿੰਦੇ ਆ ਪਾਵਰ ਮਿਨਿਸਟਰ ਪੀਯੂਸ਼ ਗੋਇਲ ਨੇ ਕਿਹਾ ਕਿ ਜੀ ਇਹ ਬੜਾ ਕੰਟਰੀ ਦੇ ਵਿੱਚ ਐਜੀਟੇਸ਼ਨ ਹੁੰਦੀ ਹੈ ਇਸ ਮੁੱਦੇ ਦੇ ਉੱਤੇ। ਦੇਖੋ ਕਾਵੇਰੀ ਵਾਟਰ ਦਾ ਝਗੜਾ ਸੀ, ਉਹਨੂੰ 26 ਸਾਲ ਲੱਗੇ ਔਰ ਹੁਣ ਅਜੇ ਵੀ ਉਹ ਕੋਰਟ ਦੇ ਸਾਹਮਣੇ ਪੈਂਡਿੰਗ ਹੈ। ਔਰ ਹੁਣ ਅਸੀਂ ਇਹ ਪ੍ਰਪੋਜ਼ ਕਰ ਰਹੇ ਹਾਂ ਵੀ ਇੱਕ ਨਵਾਂ ਐਕਟ ਬਣਾਇਆ ਜਾਏ
ਉਸ ਟ੍ਰਿਬਿਊਨਲ ਦੇ ਵਿੱਚ ਮੈਕਸਿਮਮ ਅਸੀਂ ਜਿਹੜਾ 4.5 ਸਾਲ ਦਾ ਟਾਈਮ ਰੱਖਾਂਗੇ ਕਿ ਉਹ ਫਾਈਨਲ ਰਿਪੋਰਟ ਦੇ, ਤੇ ਇਹ ਜਿਹੜਾ ਸਾਰਿਆਂ ਨੂੰ ਹੀ ਐਪਲੀਕੇਬਲ ਹੋਏਗਾ। ਔਰ ਉਹਨਾਂ ਨੇ ਕਿਹਾ ਜੀ ਪਹਿਲੀ ਵਾਰੀ ਅਸੀਂ ਇਸ ਕਿਸਮ ਦਾ ਟਾਈਮ ਫਰੇਮ ਵਾਲੀ ਲਾਈਨ ਦੇ ਰਹੇ। ਹੁਣ ਜ਼ਾਹਰ ਹੈ ਕਿ ਠੀਕ ਹੈ, ਕਾਵੇਰੀ ਲਈ ਤੁਸੀਂ ਟਾਈਮ ਫਰੇਮ ਦਿੰਦੇ ਹੋ, ਦੂਜਾ ਉਹ ਇੰਟਰ ਸਟੇਟ ਰਿਵਰਸ ਨੇ, ਕਰਨਾਟਕਾ ਚੋਂ ਨਿਕਲਦੀ ਹੈ ਤਾਮਿਲਨਾਡੂ 'ਚ ਜਾਂਦਾ ਹੈ। ਪੰਜਾਬ ਦੀਆਂ ਰਿਵਰਸ ਤਾਂ ਕੋਈ ਹਰਿਆਣੇ ਰਾਜਸਥਾਨ 'ਚ ਨਹੀਂ ਜਾਂਦੀਆਂ ਜੀ, ਔਰ ਉਹਨਾਂ ਦੇ ਤਾਂ ਲਾਗੂ ਹੀ ਨਹੀਂ ਹੁੰਦਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਹੁਣ ਲੁੱਕ ਫਾਰਵਰਡ ਕਰ ਰਹੇ ਨੇ ਕਿ ਵੀ ਡਾਇਰੈਕਟ ਸ਼ਾਇਦ ਕਨਫਰੰਟੇਸ਼ਨ ਨੂੰ ਅਵੋਇਡ ਵੀ ਕਰਨਾ ਚਾਹਣ, ਕੋਈ ਇਸ ਕਿਸਮ ਦਾ ਐਕਟ ਬਣਾ ਦੇਣਗੇ ਤੇ ਫਿਰ ਕੇਜਰੀਵਾਲ ਵੀ ਕਹਿ ਦੇਗਾ ਕਿ ਜੀ ਹਮ ਕਿਆ ਕਰ ਸਕਤੇ हैं, ਕਾਨੂੰਨ ਤੋਂ ਕਾਨੂੰਨ ਹੈ। ਔਰ ਇਸ ਦੇ ਉੱਤੇ ਈਵਨ ਦਲ ਖਾਲਸਾ ਨੇ ਵੀ ਰਿਐਕਟ ਕਰਦੇ ਆ ਕਿ ਵੀ ਇੰਪਲੀਮੈਂਟ ਰੈਜ਼ੋਲੂਸ਼ਨ ਔਨ ਸਟੇਟ ਵਾਟਰਸ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਹਾਡਾ ਨਵੰਬਰ 16 ਨੂੰ ਵਿਧਾਨ ਸਭਾ ਦੇ ਵਿੱਚ ਤੁਸੀਂ ਰੈਜ਼ੋਲੂਸ਼ਨ ਪਾਸ ਕੀਤਾ ਸੀ, ਜਿਹਦੇ ਵਿੱਚ ਤੁਸੀਂ ਕਿਹਾ ਸੀ ਕਿ ਸਟੇਟ ਨੂੰ ਉਹਦੇ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ, ਉਹਨੂੰ ਤੁਸੀਂ ਲਾਗੂ ਕਰੋ। ਉਹਨੂੰ ਲਾਗੂ ਕਿੱਥੋਂ ਕਰਨਾ ਹੈ? ਬਾਦਲ ਤਾਂ ਜਿਹੜਾ ਹੈ ਚੀਫ ਸੈਕਟਰੀ ਨੂੰ ਨਾਲ ਇੱਕ ਚੀਫ ਪੁਲਿਸਮੈਨ ਔਰ ਇੱਕ ਤਲਵਾੜ ਜਿਹੜਾ PGI ਦਾ ਡਾਕਟਰ ਲੈ ਕੇ ਅਮਰੀਕਾ ਆ ਰਿਹਾ। ਅੱਜ ਕੱਲ੍ਹ ਜੋ ਨੇ ਆ ਜਾਣਾ ਹੋਗਾ ਜੀ ਮੈਂ ਹੁਣ ਬਹੁਤਾ ਕੰਮ ਨਹੀਂ ਹੈ ਕਹਿੰਦਾ ਪੰਜਾਬ 'ਚ, ਹੁਣ ਇਹ ਭੱਜਣ ਦਾ ਜਿਵੇਂ ਅਸੀਂ ਕਿਹਾ ਸੀ ਵੀ ਇੱਕ ਤੋਂ ਬਾਅਦ ਇੱਕ ਦੌੜਨਗੇ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਈਮਲਟੇਨੀਅਸਲੀ ਲੂਟ ਪਾਣੀਆਂ ਦੀ ਇੱਕ ਪਾਸੇ 15 ਮਾਰਚ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਫਾਈਨਲ ਆ ਜਾਏਗਾ ਇਸ ਮੁੱਦੇ ਦੇ ਉੱਤੇ, ਤੇ ਦੂਜੇ ਪਾਸੇ ਇਨ ਦਾ ਮੀਨ ਟਾਈਮ ਇਹ ਜਿਹੜਾ ਇਹ ਵਾਟਰ ਟ੍ਰਾਈਬਿਊਨਲ ਬਣਾ ਕੇ 4 ਸਾਲ ਦੀ ਲਿਮਟ ਦੇ ਕੇ ਇਹ ਫੈਸਲਾ ਇਹ ਕਹਿਣਗੇ ਜੀ ਬਾਈਂਡਿੰਗ ਹੈ। ਸੁਪਰੀਮ ਕੋਰਟ ਵੀ ਕਹੇਗਾ ਜੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ, ਇਹ ਤਾਂ ਲਾਅ ਹੈ। ਔਰ ਮੈਂ ਕੁਇਕਲੀ ਵੀਰ ਦਲਜੀਤ ਸਿੰਘ ਫਰੈਜ਼ਨੋ ਦੀ ਚਿੱਠੀ ਲਿਖਤ ਜਿਹੜੀ ਹੈ ਉਹ 'ਚ ਉਹਨਾਂ ਨੇ ਕਿਹਾ, ਗੁਰਫਤਿਹ ਜੀ, giving best wishes ahead of coming birth of Bhagat Ravidas Ji Maharaj, February 10th, 2017, I want to tell or give statement of we should all celebrate this day in Sangat, where Shabad Kirtan is performed, not dancing and clapping. There are some people who perform Nagar Kirtan like the one in Bhuta Mandi, Jalandhar, where it is actually just like watching Bhangra or Gidda. People should know better and celebrate according to Sikh Maryada. Shri Pancham Padshah Guru Arjan Dev Ji have given credit to 40 Shabads of Bhagat Ji. Sangat should respect that. Please talk about this in upcoming program. Please. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਬੀਰ ਦਲਜੀਤ ਸਿੰਘ ਕਹਿੰਦੇ ਨੇ ਕਿ ਭਗਤ ਰਵਿਦਾਸ ਜੀ ਦਾ ਜਿਹੜਾ ਪ੍ਰਕਾਸ਼ ਦਿਨ ਹੈ ਉਹ 10 ਫਰਵਰੀ 2017 ਨੂੰ ਹੈ, ਔਰ ਇਹ ਸਾਰੀ ਸੰਗਤ ਨੂੰ ਥਾਂ ਥਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸ਼ਬਦ ਕੀਰਤਨ ਕਰਦੇ ਆ ਔਰ ਇਸ ਦਿਨ ਨੂੰ ਸਪੈਸ਼ਲ ਤੌਰ ਤੇ ਮਨਾਉਣਾ ਚਾਹੀਦਾ। ਪਰ ਇੱਕ ਗੱਲ ਜਿਹੜੇ ਕਿ ਬਹੁਤ ਸਾਰੇ ਨਗਰ ਕੀਰਤਨ, ਜਿਵੇਂ ਉਹਨਾਂ ਨੇ ਬੂਟਾ ਮੰਡੀ ਨਗਰ ਕੀਰਤਨ ਦਾ ਜ਼ਿਕਰ ਕੀਤਾ ਹੈ ਕਿ ਵੀ ਉਹਦੇ 'ਚ ਜਿਹੜੇ ਉਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਉਹ ਭੰਗੜਾ ਤੇ ਗਿੱਧਾ ਵੀ ਕਰ ਰਹੇ ਹੁੰਦੇ ਨੇ, ਔਰ ਇਹ ਜਿਹੜੀ ਕੋਈ ਟ੍ਰੈਡੀਸ਼ਨ ਠੀਕ ਨਹੀਂ ਹੈ। ਇਹਨਾਂ ਨੂੰ ਸਿੱਖ ਮਰਿਆਦਾ ਮੁਤਾਬਕ ਇਹ ਦਿਨ ਮਨਾਉਣੇ ਚਾਹੀਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਜੀ ਗੁਰੂ ਅਰਜਨ ਸਾਹਿਬ ਨੇ ਭਗਤ ਰਵਿਦਾਸ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੇ ਨੇ। ਸੋ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦਾ ਵੀ ਧਿਆਨ ਰੱਖਦੇ ਆ, ਜਿਹੜਾ ਸਿੱਖ ਮਰਿਆਦਾ 'ਚ ਰਹਿੰਦੇ ਆ, ਇਹਨਾਂ ਦਿਨਾਂ ਨੂੰ ਮਨਾਉਣਾ ਚਾਹੀਦਾ। ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ, ਔਰ ਇੱਕ ਚੰਗਾ ਰੁਝਾਨ ਵੀ ਹੈ ਹੁਣ ਬਹੁਤ ਸਾਰੇ ਗੁਰਦੁਆਰਿਆਂ 'ਚ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਨ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਔਰ ਇਹ ਜਿਹੜਾ ਰੁਝਾਨ ਗਿੱਧੇ ਭੰਗੜੇ ਵਾਲੇ ਬਹੁਤ ਸਾਰੇ ਜਾਂ ਤਾੜੀਆਂ ਮਾਰਦੇ ਜਾਂ ਬਹੁਤ ਸਾਰਾ ਹੈ, ਈਵਨ ਸੁਲਤਾਨਪੁਰ ਲੋਧੀ ਜਿੱਥੇ ਹੁਣ ਬਲਬੀਰ ਸਿੰਘ ਸੀਚੇਵਾਲ ਕੌਣ ਜਿਹਨੂੰ ਸਿਰ ਤੇ ਚੁੱਕਿਆ, ਹੁਣ ਕੋਈ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਹੈ, ਇਹਦੀ ਸਰਪ੍ਰਸਤੀ ਥੱਲੇ ਕੋਈ ਉੱਥੇ ਨਗਰ ਕੀਰਤਨ ਜਾਂ ਕੁਝ ਨਿਕਲਿਆ, ਔਰ ਉਹਦੇ 'ਚ ਹੁਣ ਵੀ ਵੀਡੀਓਜ਼ ਦੇਖੀਆਂ ਜਾ ਸਕਦੀਆਂ ਨੇ, ਉਹ ਨੱਚਦਿਆਂ ਜਾ ਰਹੇ ਨੇ ਤਾੜੀਆਂ ਮਾਰਦੇ। ਔਰ ਬਹੁਤ ਪਹਿਲਾਂ ਈਵਨ ਨਿਊਯਾਰਕ ਦੀ ਪੈਰੇਡ ਦੇ ਵਿੱਚ ਵੀ ਜਿਹੜਾ ਭੰਗੜੇ ਜਾਂ ਗਿੱਧੇ ਦਾ ਫਲੋਟ ਹੁੰਦਾ ਸੀ, ਉਹਦੇ ਲਈ ਵੀ ਬੜਾ ਜ਼ੋਰ ਲਾ ਕੇ ਮਰਿਆਦਾ ਦੇ ਨਾਂ ਥੱਲੇ ਉਹਨਾਂ ਨੂੰ ਰੋਕਿਆ। ਇੱਕ ਟ੍ਰੈਂਡ ਜਿਹਾ ਬਣਿਆ ਹੋਇਆ। ਪਰ ਦੂਸਰਾ ਪੱਖ ਮੈਂ ਇਹ ਸਮਝਦਾ ਵੀ ਜਿਹੜਾ ਜਿਸ ਮਾਮਲੇ 'ਚ ਸਾਡੀ ਫੇਲਿਅਰ ਹੈ ਕੌਮੀ ਤੌਰ ਤੇ, ਕਿਉਂਕਿ ਅਸੀਂ ਇਹ ਹੁਣੇ ਹੀ ਟ੍ਰੈਂਡ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤਾ ਹੈ ਵੀ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਹੈ ਦਰਜ ਹੈ, ਉਹਨਾਂ ਦੇ ਦਿਨ ਜਿਹੜੇ ਨੇ ਉਹ ਮੰਜੀ ਸਾਹਿਬ ਦੀਵਾਨ ਹਾਲ ਔਰ ਦੂਜੇ 'ਚ ਮਨਾਉਣੇ ਸ਼ੁਰੂ ਕੀਤੇ ਨੇ। ਇੱਕ ਰੀਜ਼ਨ ਇਹ ਜ਼ਰੂਰ ਹੈ ਵੀ ਅਸੀਂ ਇਹਨਾਂ ਅੱਡ-ਅੱਡ ਭਾਈਚਾਰਿਆਂ ਨੂੰ ਆਪਣੇ ਨਾਲ ਨਹੀਂ ਰੱਖਿਆ। ਸਾਡੇ ਵਿਚਲਾ ਜਿਹੜਾ ਉਹ ਬ੍ਰਾਹਮਣਵਾਦੀ ਤੱਤ ਸੀ, ਉਹਦੇ ਥੱਲੇ ਹੌਲੀ ਔਰ ਕੁਝ ਵੇਲੇ ਦੀਆਂ ਹਕੂਮਤਾਂ ਨੇ, ਕਾਂਗਰਸ ਹਕੂਮਤ ਨੇ ਖਾਸ ਤੌਰ ਤੇ ਅੱਡ ਧਰਮਸ਼ਾਲਾਵਾਂ, ਅੱਡ ਗੁਰਦੁਆਰੇ, ਅੱਡ ਦੂਜੇ ਦੇ ਨੂੰ ਜਿਹੜਾ ਉਹ ਐਨਕਰੇਜ ਕੀਤਾ। ਸਾਥੋਂ ਇਹ ਵੀਰ ਭੈਣਾਂ ਦੂਰ ਹੋਏ
ਔਰ ਕੁਝ ਚੀਜ਼ਾਂ ਜਿਹੜੀਆਂ ਮਨਮਤ ਦੀਆਂ ਫਿਰ ਆਈ ਜਾਂਦੀਆਂ ਨੇ ਜਦੋਂ ਤੁਹਾਡੇ ਤੇ ਕੋਈ ਇਸ ਕਿਸਮ ਦਾ ਨਹੀਂ ਰਹਿੰਦਾ। ਸੋ ਮੈਂ ਸਮਝਦਾ ਕਿ ਬਜਾਏ ਹਰ ਥਾਂ ਤੇ ਜਾ ਕੇ ਅਸੀਂ ਪਹਿਲਾਂ ਮਰਿਆਦਾ ਦੀ ਗੱਲ ਕਰਨ ਦੇ, ਅਸੀਂ ਇਹਨਾਂ ਸਾਰਿਆਂ ਹੀ ਵੀਰਾਂ ਭੈਣਾਂ ਨੂੰ ਆਪਣੇ ਗਲ ਨਾਲ ਲਾਈਏ, ਉਹਨਾਂ ਨੂੰ ਮਹਿਸੂਸ ਕਰਵਾਈਏ ਕਿ ਭਾਈ ਜਿਵੇਂ ਮੇਰੀ ਹਮੇਸ਼ਾ ਇਹ ਸਟੇਟਮੈਂਟ ਹੁੰਦੀ ਹੈ, 6 ਆਫ ਦਾ ਦਲਤ, 22 ਦਾ ਦਲਤ, ਫॉर ਦਾ ਦਲਤ, ਕਿ ਵੀ ਅਸੀਂ ਤਾਂ ਆਮ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਤੇ 10ਵੇਂ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, ਰੰਗਰੇਟੇ ਗੁਰੂ ਕੇ ਬੇਟੇ। ਸੋ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਹੈ ਸਭ ਤੋਂ ਪਹਿਲਾਂ ਕਿ ਅਸੀਂ ਆਪਣਤ ਮਹਿਸੂਸ ਕਰਵਾਈਏ, ਦੁੱਖ ਸੁੱਖ ਦੇ ਸਾਥੀ ਬਣੀਏ, ਔਰ ਫਿਰ ਜਦੋਂ ਅਸੀਂ ਆਪਣੇ ਗਲ ਨਾਲ ਲਾਵਾਂਗੇ ਤੇ ਫਿਰ ਜਿਹੜੀਆਂ ਊਣਤਾਈਆਂ ਕਮਜ਼ੋਰੀਆਂ ਨੇ ਉਹ ਵੀ ਦੂਰ ਹੋਣਗੀਆਂ। ਤੇ ਜੇ ਅਸੀਂ ਸਿਰਫ ਉਪਦੇਸ਼ਕ ਬਣ ਕੇ ਦੂਰ ਖਲੋ ਕੇ ਡੰਡੇ ਦੇ ਨਾਲ ਜਾਂ ਸਖਤਾਈ ਦੇ ਨਾਲ ਜਾਂ ਇੱਕ ਨਫ਼ਰਤ ਦੇ ਨਾਲ ਜਾਂ ਧੌਂਸ ਦੇ ਨਾਲ ਕੋਈ ਸੁਧਾਰ ਕਰਨ ਦੀ ਲਾਈਨ ਦੇ ਥੱਲੇ ਕੁਝ ਕਰਾਂਗੇ ਤੇ ਉਹ ਰਾਦਰ ਉਹਦਾ ਉਨਾ ਹੀ ਤਿੱਖਾ ਰਿਐਕਸ਼ਨ ਹੋਏਗਾ ਜਿੰਨਾ ਕਿ ਅਸੀਂ ਪਿਛਲੇ ਪੀਰੀਅਡ ਦੇ ਵਿੱਚ ਦੇਖਿਆ। ਸੋ ਇਹਨਾਂ ਦਾ ਵੀਰ ਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਸੂਹੀ ਮਹੱਲਾ ਚੌਥਾ ਦਾ ਚੁਣਿਆ ਜੀ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬੋੜ ਨ ਹੋਈ ਭੰਗ, ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ ਰਹਾਓ, ਮੁੰਦ ਇਆਣੀ ਮਨਮੁਖੀ, ਫਿਰ ਆਵਣ ਜਾਣਾ ਅੰਗ, ਹਰ ਪ੍ਰਭ ਚਿਤ ਨ ਆਇਓ, ਮਨ ਦੂਜਾ ਭਾਉ ਸਹਿ ਲੰਗ, ਹਮ ਮੈਲੇ ਭਰੇ ਦੋਚਾਰੀਐ, ਹਰ ਰਾਖੋ ਅੰਗੀ ਅੰਗ, ਗੁਰ ਅੰਮ੍ਰਿਤ ਸਰ ਨਵਲਾਇਆ, ਸਭ ਲਾਥੇ ਕਿਲ ਵਿਕ ਪੰਗ, ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ, ਮਿਲ ਸੰਗਤ ਹਰ ਰੰਗ ਪਾਈਐ, ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਇਸ ਸ਼ਬਦ ਦੇ ਵਿੱਚ ੰਗ ਸ਼ਬਦ 5-6 ਥਾਂ ਤੇ ਇਸਤੇਮਾਲ ਹੋਇਆ, ਜਿਹੜਾ ਅਸੀਂ ਅੱਜ ਪ੍ਰੈਕਟੀਕਲੀ ਬਹੁਤ ਥਾਵਾਂ ਤੇ ਇਸਤੇਮਾਲ ਨਹੀਂ ਕਰਦੇ, ਪਰ ਇਹਦਾ ਇੱਕ ਆਪਣਾ ਉਚਾਰਨ ਵੀ ਹੈ ਔਰ ਇਸੇ ਨੂੰ ਹੀ ਗੱਗੇ ਨਾਲ ਵੀ ਲਿਖਿਆ ਜਾ ਸਕਦਾ। ਪਰ ਜਦੋਂ ਤੁਸੀਂ ਗੁਰਬਾਣੀ ਵਿਆਕਰਣ ਔਰ ਗੁਰਬਾਣੀ ਸ਼ਬਦ ਚੋਣ ਦੇਖਦੇ ਹੋ ਗੁਰੂ ਸਾਹਿਬਾਨ ਦੀ, ਗੁਰੂ ਅਰਜਨ ਸਾਹਿਬ ਦੀ, ਸੋ ਇਹਨਾਂ ਸ਼ਬਦਾਂ ਦੀ, ਇਹਨਾਂ ਨਾਲ ਲੱਗੇ ਔਂਕੜ, ਸਿਹਾਰੀਆਂ ਬਿਹਾਰੀਆਂ ਦੀ ਆਪਣੀ ਇੱਕ ਅਹਿਮੀਅਤ ਹੈ ਜੀ। ਔਰ ਸੂਹੀ ਰਾਗ, ਸੂਹੇ ਦਾ ਮਤਲਬ ਹੀ ਰੰਗਿਆ ਹੋਣਾ ਉਹਦੇ ਪਿਆਰ ਚ, ਔਰ ਉਸ ਦੇ ਪਿਆਰ ਭਰੇ ਹੀ ਇਹ ਸ਼ਬਦ ਨੇ ਜਿਹੜੇ ਇਸ ਰਾਗ ਦੇ ਵਿੱਚ ਨੇ ਕਿ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਕਿ ਵਾਹਿਗੁਰੂ ਦਾ ਨਾਂ ਜਿਹੜਾ ਇਹੀ ਰੱਬ ਦੇ ਪਿਆਰ ਦਾ ਰੰਗ ਹੈ। ਔਰ ਜਿਸ ਨੂੰ ਇਹ ਰੰਗ ਚੜ ਜਾਂਦਾ ਹੈ, ਮਜੀਠ ਹੁੰਦਾ ਹੈ ਪੱਕਾ, ਕਸੁੰਭ ਦਾ ਹੁੰਦਾ ਹੈ, ਕਸੁੰਭ ਦਾ ਫੁੱਲ ਵਾਂਗ ਕੱਚਾ, ਜਿਹਨੂੰ ਇਹ ਰੰਗ ਚੜ ਜਾਂਦਾ ਹੈ ਉਹ ਫਿਰ ਹਮੇਸ਼ਾ ਹੀ ਉਸ ਆਨੰਦ 'ਚ ਰਹਿੰਦਾ ਹੈ। ਪਰ ਇਹ ਰੰਗ ਗੁਰ ਤੁਠੈ ਹਰ ਰੰਗ ਚਾੜਿਆ, ਇਹ ਸਤਿਗੁਰੂ ਦੀ ਬਖਸ਼ਿਸ਼ ਨਾਲ ਉਹਦੇ ਪਿਆਰ ਦਾ ਨਾਮ ਦਾ ਰੰਗ ਚੜ੍ਹਦਾ, ਤੇ ਜਦੋਂ ਇਹ ਰੰਗ ਚੜ ਜਾਏ ਫਿਰ ਬੋੜ ਨਾ ਹੋਵੀ ਭੰਗ, ਇਹ ਵੀ ਗੰਗੇ ਨਾਲ ਹੈ, ਫਿਰ ਦੁਬਾਰਾ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ। ਔਰ ਇਹ ਆਪਣੇ ਮਨ ਨੂੰ ਸਮਝਾਇਆ, ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਹੈ ਮੇਰੇ ਮਨ ਇਸ ਰਾਮ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗ ਲੈ, ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ। ਜਦੋਂ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਗੁਰੂ ਦੀ ਰਹਿਮਤ ਹੋਈ, ਰੱਬ ਦੀ ਯਾਦ ਦੇ ਨਾਲ ਗੁਰੂ ਨੇ ਜੋੜਿਆ ਔਰ ਉਸ ਨਿਰੰਕਾਰ ਨਾਲ ਮੇਲ ਕਰਾਇਆ, ਜਿਹਦੇ ਪਿਆਰ ਦੇ ਵਿੱਚ ਫਿਰ ਨਿਸੰਗ, ਸੰਗ ਅਸੀਂ ਕਹਿੰਦੇ ਹਾਂ ਸ਼ਰਮ ਨੂੰ, ਅਸੀਂ ਕਹਿੰਦੇ ਤੁਹਾਨੂੰ ਸੰਗ ਨਹੀਂ ਆਉਂਦੀ, ਸੋ ਨਿਸੰਗ, ਫਿਰ ਅਸੀਂ ਉਸ ਰੱਬ ਦੇ ਪਿਆਰ ਦੇ ਵਿੱਚ ਸੰਗ ਲਾ ਕੇ ਕਿਸੇ ਕਿਸਮ ਦੀ ਹੀਲ ਹੁਜਤ ਕੀਤੇ ਬਿਨਾ ਉਸ ਦੇ ਪਿਆਰ ਵਿੱਚ ਰੰਗੇ ਜਾਂਦੇ। ਔਰ ਫਿਰ ਆਪਣੇ ਮਨ ਨੂੰ ਸਮਝਾਇਆ, ਮੁੰਦ ਇਆਣੀ ਮਨਮੁਖੀ, ਹੇ ਜੀਵ ਇਸਤਰੀ ਜੀ, ਹੇ ਜੀਵ ਇਸਤਰੀ ਜਿਹੜੀ ਕਿ ਮਨ ਦੇ ਮਗਰ ਤੂੰ ਤੁਰਦੀ, ਆਪਣੀ ਰੂਹ ਨੂੰ ਅਸੀਂ ਸਮਝਾਉਣਾ ਕਿ ਹੇ ਮਨ, ਤੂੰ ਮਨ ਦੇ ਮਗਰ ਜਿਹੜਾ ਆਪਣੀਆਂ ਮਨਾਈਆਂ ਕਰਦਾ, ਤੇ ਜੇ ਇਵੇਂ ਰੱਖੇਗਾ ਫਿਰ ਆਵਣ ਜਾਣਾ ਅੰਗ, ਫਿਰ ਆਉਣ ਜਾਣ ਦਾ ਚੱਕਰ, ਜਨਮ ਮਰਨ ਦਾ ਚੱਕਰ, ਇਸ 'ਚ ਹੀ ਫਸਿਆ ਰਹੇਗਾ, ਇਸ 'ਚੋਂ ਨਿਕਲੇਗਾ ਨਹੀਂ।
ਹਰ ਪ੍ਰਭ ਚਿਤ ਨ ਆਇਓ ਮਨ ਦੂਜਾ ਭਾਉ ਸੈਲੰਗ। ਕਿ ਜੇ ਵਾਹਿਗੁਰੂ ਦੇ ਨਾਂ ਦਾ ਚੇਤਾ ਨਹੀਂ ਹੋਏਗਾ ਤੇ ਫਿਰ ਮਨ ਜਿਹੜਾ ਦੂਜਾ ਪਾਓ ਮਾਇਆ ਦੇ ਵਿੱਚ ਹੀ ਗਲਤਾਨ, ਮਾਇਆ ਦੀ ਸੰਗਤ ਦੇ ਵਿੱਚ ਹੀ ਰਹੇਗਾ। ਤੇ ਹਮ ਮੈਲੇ ਭਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ। ਔਰ ਇਹਨਾਂ ਅਖੀਰਲੇ ਸ਼ਬਦ ਜਿਹੜੇ ਤੁਕਾਂ ਨੇ ਇਹਨਾਂ ਦੇ ਵਿੱਚ ਫਿਰ ਰੱਬ ਦੇ ਅੱਗੇ ਦੀਨ ਭਾਵਨਾ ਦੇ ਨਾਲ ਆਪਣਾ ਆਪ ਸਮਰਪਣ ਕਰਨ ਦੀ ਜਾਚ ਸਿਖਾਉਂਦੇ ਆ। ਗੁਰੂ ਰਾਮਦਾਸ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ, ਅਸੀਂ ਦੋ ਚਾਰੀਆ ਮਾੜੇ ਇਖਲਾਕ ਵਾਲੇ ਮੈਲ ਨਾਲ ਭਰੇ ਹੋਏ ਇਨਸਾਨ ਹੈ। ਹਰ ਰਾਖੋ ਅੰਗੀ ਅੰਗ। ਤੁਸੀਂ ਹੇ ਵਾਹਿਗੁਰੂ ਸਾਨੂੰ ਆਪਣੇ ਅੰਗ ਦੇ ਨਾਲ ਲਾਓ, ਆਪਣੇ ਸਾਥ 'ਚ ਰੱਖੋ। ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲੱਥੇ ਕਿਲਵਿਕ ਭੰਗ। ਤੇ ਸਤਿਗੁਰੂ ਜਦੋਂ ਰਹਿਮਤ ਕਰਦੇ ਨੇ ਆਪਣੇ ਪਿਆਰ ਭਰੇ ਅੰਮ੍ਰਿਤ ਦੇ ਨਾਮ ਦੇ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਉਂਦੇ ਨੇ, ਉਸ ਦੇ ਵਿੱਚ ਡੋਬਾ ਦਿੰਦੇ ਨੇ, ਤੇ ਫਿਰ ਕੀ ਹੁੰਦਾ ਹੈ? ਸਭ ਲੱਥੇ ਕਿਲਵਿਕ ਭੰਗ। ਕਿਲਵਿਕ ਹੁੰਦਾ ਪਾਪ, ਭੰਗ ਹੁੰਦਾ ਚਿੱਕੜ। ਕਿ ਜਿਹੜਾ ਮਾਇਆ ਦਾ ਵਿਕਾਰਾਂ ਦਾ ਚਿੱਕੜ ਹੈ ਇਹ ਸਾਡੇ ਮਨ ਚੋਂ ਸਾਫ਼ ਹੋ ਜਾਂਦਾ ਹੈ। ਸਾਰੇ ਪਾਪ ਸਾਫ਼ ਹੋ ਜਾਂਦੇ ਨੇ। ਕਿਸੇ ਗੰਗਾ 'ਚ ਜਾ ਕੇ ਚੁਬਕੀ ਲਾਉਣ ਨਾਲ ਸਾਫ਼ ਨਹੀਂ ਹੁੰਦੇ। ਇਹ ਅੰਦਰ ਦਾ ਤੀਰਥ ਹੈ। ਇਹ ਜਿਹੜਾ ਗੁਰਮੁਖ ਨੂੰ ਇਹ ਤਾੜਨਾ ਕੀਤੀ ਹੈ, ਹਦਾਇਤ ਕੀਤੀ ਹੈ ਕਿ ਭਾਈ ਤੂੰ ਇਸ ਅੰਦਰ ਦੇ ਤੀਰਥ ਦੇ ਵਿੱਚ ਮਲ ਕੇ ਨਹਾਉਣਾ ਹੈ। ਇਹ ਅੰਮ੍ਰਿਤਸਰ ਹੈ, ਅੰਮ੍ਰਿਤ ਦਾ ਸਰੋਵਰ ਹੈ। ਔਰ ਸਾਰੇ ਪਾਪ ਤੇ ਜਿਹੜਾ ਵਿਕਾਰਾਂ ਦਾ ਚਿੱਕੜ ਇਸ ਤੋਂ ਮੁਕਤ ਹੋ ਜਾਈਦਾ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ। ਦੀਨਾ ਦੀਨ ਦਿਆਲ, ਕੰਗਾਲਾਂ ਤੋਂ ਕੰਗਾਲ। ਕਿ ਹੇ ਵਾਹਿਗੁਰੂ, ਮੈਂ ਕੰਗਾਲਾਂ ਦਾ ਕੰਗਾਲ ਹੈ ਪਰ ਤੂੰ ਦਇਆਲ ਹੈ, ਦਇਆ ਦਾ ਜਿਹੜਾ ਉਹ ਘਰ ਹੈ। ਹੇ ਵਾਹਿਗੁਰੂ, ਸਤ ਸੰਗਤ ਮੇਲੋ ਸੰਗ। ਤੁਸੀਂ ਸਤ ਸੰਗਤ ਮੈਨੂੰ ਬਖਸ਼ੋ ਤਾਂ ਕਿ ਮੇਰਾ ਤੁਹਾਡੇ ਨਾਲ ਹੀ ਨਿਰੰਕਾਰ ਤੁਹਾਡੇ ਨਾਲ ਪਿਆਰ ਹੋਏ, ਮੇਲ ਹੋਏ। ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ। ਸਤ ਸੰਗਤ ਦੇ ਵਿੱਚ ਬੈਠ ਕੇ ਭਲੇ ਪੁਰਖਾਂ ਦੇ ਸਾਥ ਦੇ ਵਿੱਚ ਜਿੱਥੇ ਰੱਬ ਦੀ ਕੀਰਤ ਹੁੰਦੀ ਹੈ, ਸਤ ਸੰਗਤ ਐਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਸਤ ਸੰਗਤ ਉਹ ਹੈ ਜਿੱਥੇ ਸਿਰਫ ਤੇ ਸਿਰਫ ਉਸ ਦੀ ਰੱਬ ਦੀ ਇਬਾਦਤ ਦੀ, ਰੱਬ ਦੇ ਪਿਆਰ ਦੀ ਗੱਲ ਹੁੰਦੀ ਹੈ। ਤੇ ਉਸ ਸੰਗਤ 'ਚ ਬੈਠ ਕੇ ਫਿਰ ਰੱਬ ਦਾ ਰੰਗ ਚੜ ਜਾਂਦਾ ਹੈ। ਹਰ ਰੰਗ ਪਾਇਆ, ਵਾਹਿਗੁਰੂ ਦਾ ਪਿਆਰ ਦਾ ਰੰਗ ਚੜ੍ਹਦੇ। ਜਨ ਨਾਨਕ ਮਨ ਤਨ ਰੰਗ। ਤੇ ਜਦੋਂ ਉਹ ਪਿਆਰ ਦਾ ਰੰਗ ਚੜ੍ਹਦਾ ਫਿਰ ਚੱਤੇ ਪੈਰ ਆਤਮਾ, ਰੂਹ, ਮਨ, ਜ਼ਬਾਨ ਇਹੀ ਗਾਉਂਦੀ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾकुर का प्यो, जिसका सबस आधारो। जे को खावे जे को पुंचै, तिसका होए उधारो। ਇਹ ਵਸਤ ਤਜੀ ਨਾ ਜਾਈ। ਕਿ ਇਹ ਇਹੋ ਜਿਹੀ ਚੀਜ਼ ਹੈ ਇਹਨੂੰ ਛੱਡਿਆ ਹੀ ਨਹੀਂ ਜਾ ਸਕਦਾ। ਨਿਤ ਨਿਤ ਰੱਖ ਉਰ ਧਾਰੋ। ਇਸ ਨੂੰ ਉਰ ਦਿਲ ਨੂੰ ਕਹਿੰਦੇ ਨੇ, ਦਿਲ ਦੇ ਵਿੱਚ ਧਾਰਨਾ। ਤਮ ਸੰਸਾਰ ਚਾਰ ਚਫੇਰਾ ਹਨੇਰੇ ਚਰਨ ਲੱਗ ਤਰੀਏ। ਉਸ ਵਾਹਿਗੁਰੂ ਦੇ ਚਰਨਾਂ ਦਾ ਸਹਾਰਾ ਤੇ ਸਭ ਨਾਨਕ ਬ੍ਰਹਮ ਪਸਾਰੋ। ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਚਾਰ ਚੁਫੇਰੇ ਉਸ ਵਾਹਿਗੁਰੂ ਦਾ ਪਸਾਰ ਹੈ। ਜੀ ਡਾਕਟਰ ਸਾਹਿਬ, ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੀ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਸਨ ਆ ਗਿਆ ਦੋ। ਦੇਖਦੇ ਰਹੋ ਟੀਵੀ ਏਰੀਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।